ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 139। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਜਿਹੜੇ ਤਾਰੀਖ ਹੈ ਪਾਕਿਸਤਾਨ ਦੀ, ਮੁਤਾਲਿਆ ਪਾਕਿਸਤਾਨ ਤੋਂ ਹੀ ਜ਼ਿਆਦਾ ਲੋਕਾਂ ਨੇ ਪੜ੍ਹੀ ਹੈ। ਪੜ੍ਹਨ ਪੜ੍ਹਾਉਣ ਦਾ ਸ਼ਗਫ ਸਾਡੇ ਘੱਟ ਹੀ ਹੈ, ਕਿਤਾਬਾਂ ਅਸੀਂ ਘੱਟ ਹੀ ਪੜ੍ਹਦੇ ਹਾਂ ਅਤੇ ਜੋ ਕੁਝ ਪੜ੍ਹਦੇ ਹਾਂ ਉਹ ਜਿਹੜੀ ਸਾਡੀਆਂ ਨਿਸਾਬੀ ਕਿਤਾਬਾਂ ਹੁੰਦੀਆਂ ਉਹਨਾਂ 'ਚੋਂ ਹੀ ਜਿੰਨਾ ਕੁ ਇਲਮ ਸਾਨੂੰ ਆ ਜਾਂਦਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਲੋਕ ਪੜ੍ਹਦੇ ਵੀ ਨੇ, ਲੇਕਿਨ ਮੈਜੋਰਿਟੀ ਜਿਹੜੀ ਪਬਲਿਕ ਹੈ ਉਹਦੀ ਗੱਲ ਕਰਨਾ। ਇਸ ਲਈ ਕੌਮ ਦੇ ਵਸੀਹ ਤਰ ਮਫਾਦ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਬੱਚਿਆਂ ਦੇ ਜਿਹੜੇ ਪੰਜਾਬ ਸੂਬੇ ਦੇ ਵਿੱਚ ਬੱਚਿਆਂ ਦੇ ਕੋਲੋਂ ਜਿਹੜੇ ਪਰਚੇ ਲੈਣੇ ਨੇ, ਇਮਤਿਹਾਨਾਤ ਲੈਣੇ ਨੇ, ਉਹਦੇ ਵਿੱਚ ਹੁਣ ਬਾਜੀ ਮਰੀਮ ਦਾ ਇਕਬਾਲ ਬੁਲੰਦ ਕਰਨ ਵਾਸਤੇ ਖਸੂਸੀ ਸਵਾਲ ਪਾਏ ਜਾਣਗੇ। ਬਾਜੀ ਨੇ ਪਹਿਲਾਂ ਹੀ ਤੁਹਾਨੂੰ ਯਾਦ ਹੋਏਗਾ ਕਿ ਮਾਦਰੇ ਮਿਲਤ ਕੋਲੋਂ ਟਾਈਟਲ ਖੋਲ੍ਹਿਆ ਹੋਇਆ, ਕੋਸ਼ਿਸ਼ ਤੇ ਕੀਤੀ ਹੈ। ਤੁਹਾਨੂੰ ਪਤਾ ਪਹਿਲਾਂ ਅਯੂਬ ਖਾਨ ਨੇ, ਉਸ ਵਕਤ ਦੇ ਜਿਹੜੇ ਮਿਲਟਰੀ ਜਨਰਲ ਸਨ, ਆਰਮੀ ਚੀਫ ਸਨ, ਉਹਨਾਂ ਨੇ ਮਾਦਰੇ ਮਿਲਤ ਕੋਲੋਂ ਹਰ ਸ਼ੈ ਖੋਹਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਜਿਹੜੇ ਜਾਇਜ਼ ਹਕੂਕ ਸਨ ਉਹ ਵੀ ਖੋਏ ਉਹਨਾਂ ਦੇ ਕੋਲੋਂ। ਉਹਨਾਂ ਦੇ ਉੱਤੇ ਜ਼ੁਲਮ ਕੀਤੇ, ਉਹਨਾਂ 'ਤੇ ਜਾਲੀ ਪਰਚੇ ਦਿੱਤੇ, ਉਹਨਾਂ ਨੂੰ ਗੱਦਾਰ ਆਖਿਆ, ਉਹਨਾਂ ਨੂੰ ਫੋਰਨ ਏਜੰਟ ਆਖਿਆ, ਉਹਨਾਂ ਦੇ ਖਿਲਾਫ ਧਾਂਦਲੀ ਕੀਤੀ, ਉਹਨਾਂ 'ਤੇ ਤੋਹਮਤਾਂ ਲਾਈਆਂ, ਸਭ ਕੁਝ ਕੀਤਾ। ਜਿਹੜੀ ਰਹੀ ਸਹੀ ਗੱਲ ਰਹਿ ਗਈ ਸੀ ਮਾਦਰੇ ਮਿਲਤ ਕੋਲ, ਉਹ ਕਾਇਦੇ ਆਜ਼ਮ ਦੀ ਹਮਸ਼ੀਰਾ ਹੋਣ ਦੀ ਵਜ੍ਹਾ ਤੋਂ ਕੌਮ ਦੀ ਮਾਂ ਦਾ ਜਿਹੜਾ ਉਹਨਾਂ ਨੂੰ ਟਾਈਟਲ ਸੀ ਉਹ ਆਖਿਰਕਾਰ ਮਰੀਮ ਸਾਹਿਬਾ ਨੇ ਖੋਹਣ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ ਉਹ ਸਭ ਦੀ ਮਾਂ ਆਪਣੇ ਆਪ ਨੂੰ ਕਹਿ ਕੇ ਕੌਮ ਦੀ ਮਾਂ ਉਹੀ ਮਾਦਰੇ ਮਿਲਤ ਬਣਨ ਦੀ ਪੂਰੀ ਕਾਵਿਸ਼ ਹੈ। ਉਹਨਾਂ ਦੇ ਜਿਹੜੇ ਵਾਲਿਦ ਮੁਹਤਰਮ ਨੇ, ਉਹਨਾਂ ਦੇ ਬਾਰੇ ਹਾਰੂਨ ਰਸ਼ੀਦ ਸਾਹਿਬ ਜਿਹੜੇ ਨੇ ਉਹ ਕਹਿ ਚੁੱਕੇ ਨੇ ਬਾਰ-ਬਾਰ ਕਿ ਉਹ ਆਪਣੇ ਆਪ ਨੂੰ ਕਾਇਦੇ ਆਜ਼ਮ ਸਾਨੀ ਸਮਝਦੇ ਨੇ ਔਰ ਕਾਇਦੇ ਆਜ਼ਮ ਦੇ ਵਾਰਿਸ ਦੇ ਤੌਰ 'ਤੇ, ਕਾਇਦੇ ਆਜ਼ਮ ਦੇ ਇੱਕ ਰੂਹਾਨੀ ਜਾਂ ਸਿਆਸੀ ਉਹਨਾਂ ਦੇ ਜਿਹੜੇ ਤੁਸੀਂ ਕਹਿ ਲਓ ਕਿ ਵਾਰਿਸ ਦੇ ਤੌਰ 'ਤੇ ਆਪਣੇ ਆਪ ਨੂੰ ਪੇਸ਼ ਕਰਦੇ ਨੇ। ਔਰ ਬਹੁਤ ਸਾਰੇ ਲੋਕਾਂ ਦਾ ਇਹ ਤਾਸੁਰ ਹੈ ਕਿ ਉਹਨਾਂ ਨੇ ਜਾਣ ਬੁੱਝ ਕੇ ਆਪਣੀ ਡੇਟ ਆਫ ਬਰਥ ਜਿਹੜੀ ਉਹ ਤਬਦੀਲ ਕੀਤੀ ਔਰ ਉਹੀ ਤਾਰੀਖ ਪੈਦਾਇਸ਼ ਰੱਖੀ ਜਿਹੜੀ ਕਾਇਦੇ ਆਜ਼ਮ ਦੀ ਸੀ ਤਾਂ ਕਿ ਉਹ ਕਾਇਦੇ ਆਜ਼ਮ ਸਾਨੀ ਬਣ ਜਾਣ। ਮਤਲਬ ਬਾਅਦ ਦੇ ਵਿੱਚ ਲੇਟਰ ਏਜ ਦੇ ਵਿੱਚ ਉਹਨਾਂ ਨੇ ਇਹ ਤਬਦੀਲੀ ਕੀਤੀ। ਅੱਛਾ ਖੈਰ, ਇਹ ਤਾਂ ਇੱਕ ਡਿਫਰੈਂਟ ਗੱਲ ਹੈ। ਮਤਲਬ ਕਿ ਵਾਲਿਦ ਸਾਹਿਬ ਜਿਹੜੇ ਉਹ ਕਾਇਦੇ ਆਜ਼ਮ ਸਾਹਿਬ ਕੋਲੋਂ ਹੀ ਖੋਹ ਰਹੇ ਸਨ ਅਤੇ ਧੀ ਨੇ ਜਿਹੜਾ ਉਹ ਡਾਇਰੈਕਟ ਹੀ ਪਹਿਲਾ ਨਿਸ਼ਾਨਾ ਜਿਹੜਾ ਮਾਦਰੇ ਮਿਲਤ 'ਤੇ ਰੱਖਿਆ, ਉਹਨਾਂ ਦੀ ਜਿਹੜਾ ਟਾਈਟਲ ਹੈ ਉਹ ਖੋਹਣ ਦੀ ਕੋਸ਼ਿਸ਼ ਕੀਤੀ। ਹੁਣ ਉਹਨਾਂ ਨੇ ਕੰਮ ਉਸ ਤੋਂ ਵੀ ਅੱਗੇ ਕਰ ਦਿੱਤਾ ਹੈ। ਹੁਣ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਕੌਮ ਦੀ ਬਦਕਿਸਮਤੀ ਇਹ ਹੈ ਕਿ ਅਸੀਂ ਕਿਤਾਬਾਂ ਘੱਟ ਪੜ੍ਹਦੇ ਹਾਂ ਅਤੇ ਉਸ ਵਜ੍ਹਾ ਤੋਂ, ਲੇਕਿਨ ਉਹ ਹੁਣ ਇੱਕ ਫਾਇਦਾ ਵੀ ਹੋ ਗਿਆ ਕੌਮ ਨੂੰ। ਅੱਛਾ, ਬਹੁਤ ਸਾਰੇ ਲੋਕ ਜਿਹੜੇ ਕਿਤਾਬਾਂ ਨਹੀਂ ਪੜ੍ਹਦੇ ਉਹ ਕਈ ਵਾਰੀ ਵੀਡੀਓਜ਼ ਵੇਖ ਲੈਂਦੇ ਨੇ, ਉਹਦੇ 'ਚ ਉਹਨਾਂ ਦਾ ਇੰਟਰਸਟ ਹੈ। ਹੁਣ ਇਹ ਜਦੋਂ ਦਾ ਸੋਸ਼ਲ ਮੀਡੀਆ ਆਇਆ, ਇੰਟਰਨੈੱਟ ਆਇਆ, ਫੋਨ ਹੱਥ 'ਚ ਆਇਆ ਅਤੇ ਇਹ ਯੂਟਿਊਬ ਆਇਆ, ਇਹਦੇ 'ਚ ਤਰ੍ਹਾਂ ਤਰ੍ਹਾਂ ਦੀਆਂ ਲੋਕ ਹੁਣ ਵੀਡੀਓ ਦੇਖਦੇ ਨੇ, ਡਾਕੂਮੈਂਟਰੀਜ਼ ਦੇਖਦੇ ਨੇ, ਵੀਲੌਗਸ ਦੇਖਦੇ ਨੇ, ਹਿਸਟਰੀ ਨਾਲ ਰਿਲੇਟਡ ਕਿਤਾਬਾਂ ਦੀ ਬੜੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੀਡੀਓ ਦੀ ਸ਼ਕਲ ਦੇ ਵਿੱਚ ਵੀ ਮੌਜੂਦ ਨੇ। ਫਿਰ ਬਹੁਤ ਸਾਰੀਆਂ ਫਿਲਮਾਂ ਬਣ ਜਾਂਦੀਆਂ ਨੇ, ਬਹੁਤ ਸਾਰੇ ਹੋਰ ਚੀਜ਼ਾਂ ਐਸੀਆਂ ਬਣਦੀਆਂ ਨੇ ਜਿਹੜੀਆਂ ਸਹੀ ਵਾਕਿਆਤ 'ਤੇ ਹੁੰਦੀਆਂ ਨੇ। ਅਤੇ ਹੁਣ ਆਵਾਮ ਨੂੰ ਕਿਤਾਬਾਂ ਤਾਂ ਚਲੋ ਆਵਾਮ ਸਾਡੀ ਨਹੀਂ ਵੀ ਪੜ੍ਹਦੀ ਸੀ, ਲੇਕਿਨ ਇਹ ਜਿਹੜਾ ਡਿਜੀਟਲ ਮੀਡੀਆ ਦਾ ਹੁਣ ਇੱਕ ਪੂਰਾ ਪਲੈਟਫਾਰਮ ਆ ਗਿਆ, ਇਹਦੇ ਹਿਸਾਬ ਨਾਲ ਕੌਮ ਅੱਧੀਆਂ ਪਚੱਧੀਆਂ ਕਿਤਾਬਾਂ 'ਤੇ ਪੜ੍ਹਨਾ ਸ਼ੁਰੂ ਹੋਈ ਗਈ ਹੈ। ਇਸੇ ਲਈ ਲੋਕਾਂ ਨੂੰ ਪਤਾ ਲੱਗ ਗਿਆ ਅਤੇ ਲੋਕਾਂ ਨੇ ਲਿੱਤਰ ਲਏ ਨੇ ਲਾ ਇਹਨਾਂ ਦੇ ਮਗਰ। ਹੁਣ ਬਾਜੀ ਮਰੀਮ ਸਾਹਿਬਾ ਨੇ ਕਿਹਾ ਕਿ ਚਲੋ ਮੁਤਾਲਿਆ ਪਾਕਿਸਤਾਨ ਨੂੰ ਇਸਤੇਮਾਲ ਕਰਦੇ ਅਤੇ ਉਹਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਨੇ ਇਹ ਜ਼ਰਾ ਵੇਖ ਲਓ। ਉਹਦੇ 'ਚ ਬੇਗਮ ਰਾਣਾ ਲਿਆਕਤ ਜਿਹੜੀਆਂ ਨੇ ਉਹਨਾਂ ਦਾ ਵੀ ਸਵਾਲ ਬਾਅਦ 'ਚ ਪੁੱਛਿਆ ਗਿਆ ਅਤੇ ਮਾਦਰੇ ਮਿਲਤ ਨੂੰ ਮੁਕੰਮਲ ਮਾਈਨਸ ਕਰ ਦਿੱਤਾ ਹੈ। ਸਵਾਲ ਬਾਜੀ ਮਰੀਮ ਦੇ ਬਾਰੇ, ਕਈ ਸਵਾਲ ਉਹਨਾਂ ਦੀ ਜ਼ਾਤ ਦੇ ਬਾਰੇ ਪੁੱਛੇ ਗਏ ਨੇ। ਇਹ ਤੁਹਾਨੂੰ ਇੱਕ ਵਿਖਾ ਰਹੇ, ਕਈ ਸਵਾਲ ਸਾਨੂੰ ਦੱਸਿਆ ਗਿਆ ਕਿ ਮੁਖਤਲਿਫ ਜਗ੍ਹਾ ਦੇ ਉੱਤੇ ਪੁੱਛੇ ਗਏ ਨੇ, ਪਰਚਿਆਂ ਦੇ ਵਿੱਚ ਆਏ ਨੇ। ਇਹ ਕਲੇਮ ਕੀਤਾ ਜਾ ਰਿਹਾ ਹੈ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਕੁਐਸਚਨ ਪੇਪਰਸ ਦੀਆਂ ਔਰ ਕਿਹਾ ਜਾ ਰਿਹਾ ਹੈ ਕਿ ਮਾਦਰੇ ਮਿਲਤ ਨੂੰ ਕੱਟ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ 'ਤੇ ਮਰੀਮ ਨਵਾਜ਼ ਦੇ ਸਵਾਲ ਪਾ ਦਿੱਤੇ ਨੇ। ਸਵਾਦ ਆਇਆ ਨਾ? ਮਤਲਬ ਕਿ ਤੁਸੀਂ ਟੱਕਰ ਲਵੋ ਤਾਂ ਸਹੀ ਬੰਦੇ ਨਾਲ ਲਵੋ ਨਾ। ਕੱਲ੍ਹ ਨੂੰ ਜਿਸ ਵੇਲੇ ਅੱਗੋਂ ਜੁਨੇਦ ਸਫਦਰ ਸਾਹਿਬ ਲਾਂਚ ਹੋਣਗੇ ਬਾਜੀ ਦੀ ਜਗ੍ਹਾ 'ਤੇ ਮੈਨੂੰ ਲੱਗਦਾ ਉਹ ਫਿਰ ਟੱਕਰ ਕਾਇਦੇ ਆਜ਼ਮ ਨਾਲ ਹੀ ਲੈਣਗੇ। ਉਹ ਬਾਜੀ ਨੇ, ਖੈਰ ਤੁਹਾਨੂੰ ਯਾਦ ਹੋਏਗਾ ਕਿ ਬਾਜੀ ਦੇ ਜਿਹੜੇ ਬਹਿਨੋਈ ਸਾਹਿਬ ਨੇ, ਆਪਣੇ ਇਸਾਕ ਡਾਰ ਸਾਹਿਬ ਦੇ ਸੁਪੁੱਤਰ ਅਲੀ ਡਾਰ ਸਾਹਿਬ, ਉਹਨਾਂ ਨੇ ਜਿਹੜਾ ਕਰੋੜਾਂ ਰੁਪਈਆ ਲਾ ਕੇ ਆਫਿਸ ਬਣਾਇਆ, ਉਹਦੇ ਜਿਹੜੀ ਪਿੱਛੇ ਤਸਵੀਰ ਲੱਗੀ ਹੈ ਉਹ ਕਾਇਦੇ ਆਜ਼ਮ ਦੀ ਜਗ੍ਹਾ 'ਤੇ ਉਹਨਾਂ ਨੇ ਬਾਜੀ ਦੀ ਤਸਵੀਰ ਲਾ ਦਿੱਤੀ ਹੈ ਅਤੇ ਉਹਨਾਂ ਨੇ ਤਾਂ ਕਾਇਦੇ ਆਜ਼ਮ 'ਤੇ ਹਮਲਾ ਕਰ ਛੱਡਿਆ, ਬਾਜੀ ਦੀ ਜਗ੍ਹਾ ਖੋਹ ਲਈ ਹੈ। ਲੇਕਿਨ ਇਹ ਮੈਂ ਸ਼ੋਰ ਹੈ ਕਿ ਜਿਸ ਵੇਲੇ ਜੁਨੇਦ ਸਫਦਰ ਸਾਹਿਬ ਆਉਣਗੇ ਅਤੇ ਉਹ ਸਿੱਧਾ ਹੀ ਕਾਇਦੇ ਆਜ਼ਮ ਸਾਹਿਬ ਨੂੰ ਹਟਾ ਕੇ ਜੀ ਕਰੇ ਕਹਿਣ ਨੋਟਾਂ 'ਤੇ ਵੀ ਮੇਰੀ ਤਸਵੀਰ ਛਾਪੋ, ਮੈਂ ਕਾਇਦੇ ਆਜ਼ਮ ਤੋਂ ਸੋਹਣਾ ਵੀ ਬਹੁਤਾ ਲੱਗਦਾ ਹੈ ਅਤੇ ਮੈਂ ਜ਼ਰਾ ਮੀਡੀਆ ਸ਼ੀਡੀਆ ਵੀ ਚਲਾ ਲੈਂਦਾ, ਇੰਟਰਨੈਟ ਵਗੈਰਾ ਵੀ ਬਿਹਤਰ ਚਲਾ ਲੈਂਦਾ, ਨਵੇਂ ਜ਼ਮਾਨੇ ਦਾ ਆਦਮੀ ਹੈ। ਇਹ ਬਾਬਾ ਜੀ ਨੂੰ ਕਿਉਂ ਰੱਖਿਆ ਹੋਇਆ ਤੁਸੀਂ? ਉਹ ਕਹਿਣਗੇ ਆਪਣਾ, ਜਿਸ ਤਰ੍ਹਾਂ ਇਹਨਾਂ ਨੇ ਮਾਦਰੇ ਮਿਲਤ ਨੂੰ ਘਟਾ ਦਿੱਤਾ ਹੈ ਔਰ ਆਪਣੇ ਸਵਾਲ ਪਾ ਦਿੱਤੇ ਨੇ। ਅਤੇ ਇਹ ਜਨਾਬ ਪਹਿਲਾ ਕੰਮ ਹੋਇਆ, ਮੁਬਾਰਕ ਹੋਏ ਤੁਹਾਨੂੰ ਸਭ ਨੂੰ। ਸਭ ਦੀ ਮਾਂ 'ਤੇ ਉਹ ਪਹਿਲਾਂ ਹੀ ਬਣੇ ਸਨ।
ਮਾਦਰੇ ਮਿਲਤ ਵਾਲਾ ਟਾਈਟਲ ਤੇ ਲਿਆ ਸੀ, ਹੁਣ ਉਹਨਾਂ ਨੇ ਸਵਾਲ ਵੀ ਆਪਣੇ ਪਾਤੇ ਨੇ, ਤੇ ਇਹ ਮੈਟ੍ਰਿਕ ਦੇ ਪਰਚਿਆਂ ਦਾ ਸਵਾਲਨਾਮਾ ਜਿਹੜਾ ਇਹ ਤੁਹਾਡੇ ਸਾਹਮਣੇ ਰੱਖਿਆ। ਤੇ ਹੁਣ ਅੱਗੋਂ ਇਹਨਾਂ ਨੇ ਕੀ ਕਰਨਾ ਹੈ, ਕਿੱਥੋਂ ਤੱਕ ਜਾਣਾ ਹੈ, ਕਿਹੜੇ ਕਿਹੜੇ ਥਾਂ ਤੇ ਇਹਨਾਂ ਨੇ ਆਪਣੇ ਨਾਮ ਪਾਉਣੇ ਨੇ, ਅੱਲਾ ਹੀ ਖੈਰ ਕਰੇ। ਮੈਂ ਤੇ ਬਹਰਹਾਲ ਪਰੇਸ਼ਾਨ ਹਾਂ। ਅੱਛਾ, ਦੂਸਰੇ ਪਾਸੇ ਜਿਹੜੀ ਜੋ ਹੋਇਆ ਸੀ ਉਹਦਾ ਹੀ ਡਰ ਹੈ। ਤੁਹਾਨੂੰ ਪਤਾ ਹੈ ਕਿ ਤੌਂਸੇ ਦੇ ਵਿੱਚ 331 ਬੱਚੇ 331 ਉਹਨਾਂ ਬੱਚਿਆਂ ਨੂੰ HIV ਏਡਸ ਮਤਲਬ ਮੁੰਤਕਿਲ ਹੋਈ ਇਸਤੇਮਾਲशुदा ਸਰਿੰਜਾਂ ਦੇ ਥਰੂ, ਔਰ ਹਕੂਮਤ ਨੇ ਬਜਾਏ ਇਸ ਤੇ ਕਿ ਤੇ ਸ਼ਰਮਿੰਦਾ ਹੁੰਦੀ, ਕੌਮ ਕੋਲੋਂ ਮਾਫੀ ਮੰਗਦੀ, ਕਿਉਂਕਿ 2024 ਦੇ ਵਿੱਚ ਜਦੋਂ ਇੱਕ ਪ੍ਰਾਈਵੇਟ ਕਲੀਨਿਕ ਦੇ ਜਿਹੜੇ ਡਾਕਟਰ ਸਾਹਿਬ ਸਨ ਉਹਨਾਂ ਨੇ ਰੌਲਾ ਪਾਇਆ ਕਿ ਉਹਨਾਂ ਕੋਲ ਹਰ ਜਿਹੜਾ ਦੂਜਾ ਬੱਚਾ ਆ ਰਿਹਾ ਉਹਨੂੰ ਏਡਸ ਹੋਈ ਹੈ, ਔਰ ਉਸ ਬੱਚੇ ਦਾ ਕੋਈ ਨਾ ਕੋਈ ਟ੍ਰੀਟਮੈਂਟ ਤੌਂਸਾ ਤਹਿਸੀਲ ਹੈੱਡਕੁਆਟਰ ਹਸਪਤਾਲ 'ਚ ਹੋਇਆ। ਇਹ ਅੱਜ ਤੋਂ 1.5 ਸਾਲ ਪਹਿਲੇ ਉਹਨਾਂ ਰੌਲਾ ਪਾਇਆ, ਤੇ ਇਹਨਾਂ ਨੇ ਕਿਹਾ ਜੀ ਅਸੀਂ ਬੰਦੇ ਬਰਖਾਸਤ ਕਰਤੇ ਨੇ, ਅਸੀਂ ਖੂਬ ਐਕਸ਼ਨ ਲੈ ਰਹੇ ਹਾਂ। ਪੂਰਾ ਸਾਲ ਗੁਜ਼ਰਨ ਤੋਂ ਬਾਅਦ ਦਸੰਬਰ 2025 ਦੇ ਵਿੱਚ BBC ਨੇ ਫਿਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਪਤਾ ਲੱਗਾ ਉੱਥੇ ਕੁਝ ਵੀ ਨਹੀਂ ਕੀਤਾ ਇਹਨਾਂ ਨੇ। ਸਭ ਦੀ ਮਾਂ ਨਹੀਂ ਬਲਕਿ ਸਭ ਦੀ ਚੜੇਲ ਬਣੀ ਹੋਈ ਹੈ ਇਸ ਵੇਲੇ ਸਾਡੀ ਭੈਣ ਜਿਹੜੀ ਹੈ, ਉਹ ਉਹਨਾਂ ਨੇ ਉੱਥੇ ਉਹੀ ਕੰਮ ਰੱਖਿਆ, ਤੇ ਹਜੇ ਵੀ ਬੱਚਿਆਂ ਨੂੰ ਉਸੇ ਤਰੀਕੇ ਨਾਲ ਜਿਹੜੇ ਇਸਤੇਮਾਲशुदा ਟੀਕੇ ਨੇ, ਇੰਜੈਕਸ਼ਨ ਨੇ, ਉਹ ਲੱਗ ਰਹੇ ਨੇ, ਔਰ ਉਹਨਾਂ ਤੋਂ ਏਡਸ ਜਿਹੜੀ ਹੈ ਉਹ ਟ੍ਰਾਂਸਫਰ ਹੋ ਰਹੀ ਹੈ। ਹੁਣ ਹਕੂਮਤ ਨੇ ਕਿਹਾ ਜੀ ਇਹ ਸਾਡੇ ਖਿਲਾਫ ਸਾਜ਼ਿਸ਼ ਹੈ, ਇਹ ਸਾਡੇ ਮੁਲਕ ਦੇ ਖਿਲਾਫ ਸਾਜ਼ਿਸ਼ ਹੈ। ਤੁਹਾਨੂੰ ਇੱਕ ਤਾਂ ਪਤਾ ਹੈ ਨਾ ਕਿ ਚੌਧਰੀ ਦੇ ਬਾਰੇ ਗੱਲ ਕਰੋ ਤੇ ਉਹ ਵੀ ਆਂਦਾ ਮੁਲਕੀ ਸਲਾਮਤੀ ਤੇ ਹਮਲਾ ਕਰ ਦਿੱਤਾ। ਕੋਈ ਸਵਾਲ ਪੁੱਛ ਲਓ ਤਾਂ ਮੁਲਕੀ ਸਲਾਮਤੀ ਤੇ ਹਮਲਾ, ਗੱਦਾਰੀ ਤੇ ਬਗਾਵਤ ਦੇ ਪਰਚੇ ਤੇ ਸਰਟੀਫਿਕੇਟ। ਹੁਣ ਜ਼ਰਾ ਗੌਰ ਕਰੋ, ਬਾਜੀ ਨੇ ਵੀ ਕਿਹਾ ਹੈ ਵੀ ਇਹ ਪੰਜਾਬ ਹਕੂਮਤ ਨੇ ਮੁਲਕ ਦੇ ਖਿਲਾਫ, ਇਹ ਪੰਜਾਬ ਹਕੂਮਤ ਨਹੀਂ ਬਲਕਿ ਮੁਲਕ ਦੇ ਖਿਲਾਫ ਸਾਜ਼ਿਸ਼ ਹੈ। ਇਹ BBC ਦੀ ਇਹ ਸਟੋਰੀ ਕਿ ਬੱਚਿਆਂ ਨੂੰ 331 ਬੱਚਿਆਂ ਨੂੰ, ਔਰ ਇਹ ਬੱਚੇ ਡਾਕੂਮੈਂਟਡ ਨੇ, ਇਹਨਾਂ ਦੇ ਟੈਸਟ ਹੋਏ ਨੇ, ਇਸ ਕੋਈ ਚੀਜ਼ਾਂ ਹਵਾ ਦੇ ਵਿੱਚ ਨਹੀਂ ਹੈ। BBC ਤੇ ਸੂ ਕਰ ਦਿਓ, ਉਹਨਾਂ ਦੇ ਪਰਚਾ ਕਰਵਾ ਦਿਓ, ਪੀਕਾ ਲਾ ਦਿਓ ਉਹਨਾਂ ਦੇ ਉੱਤੇ, ਇੱਥੇ ਤੇ ਉੱਥੇ ਲੰਡਨ ਜਾ ਕੇ ਵੀ ਉਹਨਾਂ ਦੇ ਉੱਤੇ ਕਰ ਦਿਓ। ਇਹ ਤਾਂ ਬਹੁਤ ਵੱਡੀ ਖਬਰ ਹੈ। ਬਜਾਏ ਇਸ ਦੇ ਕਿ ਤੁਸੀਂ ਮਾਫੀ ਮੰਗਦੇ, ਬਜਾਏ ਇਸ ਦੇ ਕਿ ਉੱਥੋਂ ਜਿਹੜਾ ਸੈਕਟਰੀ ਹੈਲਥ ਔਰ ਦੂਸਰੇ ਲੋਕ ਹੈ ਉਹਨਾਂ ਦੀ ਪੁੱਛ ਪ੍ਰਤੀਤ ਕਰਦੇ, ਉੱਥੋਂ ਦੇ ਜਿਹੜੇ ਡਾਕਟਰਸ ਨੇ ਜਾਂ ਦੂਸਰੇ ਜਿਹੜੇ ਰਿਸਪੌਂਸਿਬਲ ਲੋਕ ਨੇ ਉਹਨਾਂ ਦੀ ਪੁੱਛ ਪ੍ਰਤੀਤ ਕਰਦੇ, ਉਹਨਾਂ ਨੇ ਸਿੱਧਾ ਕੰਮ ਕੀਤਾ। ਉਹਨਾਂ ਕਿਹਾ ਸਾਡੀ, ਜਿਸ ਤਰ੍ਹਾਂ ਬੜੇ ਸਾਰੇ ਲੋਕ ਉਹਨਾਂ ਦੇ ਉੱਤੇ ਕੋਈ ਵੀ ਇਲਜ਼ਾਮ ਲਾ ਦੇਣ ਤੋਂ ਆਉਂਦੇ ਨੇ ਇਹ ਸਾਡੇ ਤੇ ਸਿਆਸੀ ਬਦਲਾ ਸਾਡੇ ਕੋਲੋਂ ਲਿਆ ਜਾ ਰਿਹਾ। ਜਿਨ੍ਹਾਂ ਨੇ ਮਾਲ ਪਾਣੀ ਖਾਧਾ ਹੁੰਦਾ ਉਹ ਵੀ, ਜਿਹੜੇ ਮਾਸੂਮ ਹੁੰਦੇ ਨੇ ਉਹਨਾਂ ਨੂੰ ਤਾਂ ਕਹਿਣਾ ਹੀ ਹੈ ਨਾ। ਜਿਹੜੇ ਬੰਦੇ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਉਹਨੂੰ ਸਿਆਸੀ ਵਜੂਹਾਤ ਦੀ ਵਜ੍ਹਾ ਤੋਂ ਤੰਗ ਕੀਤਾ ਜਾ ਰਿਹਾ, ਉਹਨੇ ਤਾਂ ਕਹਿਣਾ, ਉਹਦੀ ਤਾਂ ਗੱਲ ਜੈਨੂਅਨ ਹੈ। ਲੇਕਿਨ ਜਿਨ੍ਹਾਂ ਨੇ ਮਾਲ ਖਾਧਾ ਹੁੰਦਾ ਉਹ ਵੀ ਆਰਾਮ ਨਾਲ, ਮੇਰਾ ਮਤਲਬ ਹੈ ਕਿ ਖੂਨ ਲਾ ਕੇ, ਜਿਹੜਾ ਉਹ ਉਂਗਲੀ ਨੂੰ ਖੂਨ ਲਾ ਕੇ ਸ਼ਹੀਦਾਂ ਸ਼ਾਮਿਲ ਹੋ ਜਾਂਦੇ ਨੇ। ਇਹੀ ਕੰਮ ਹੁਣ ਇਹ ਕਰ ਰਹੇ ਨੇ, ਬਜਾਏ ਇਸ ਦੇ ਕਿ ਇਸ ਖਬਰ ਨੂੰ ਸੀਰੀਅਸ ਲੈਂਦੇ, ਇਹਦੇ ਉੱਤੇ ਸਿਰ ਜੋੜ ਕੇ ਬਹਿੰਦੇ। ਕੌਮ ਇਹ ਸੋਚੋ, ਤੌਂਸੇ 'ਚ ਹੋ ਰਿਹਾ ਤਾਂ ਹੋਰ ਕਿੱਥੇ ਕਿੱਥੇ ਹੋ ਰਿਹਾ ਹੋਏਗਾ। ਤੌਂਸੇ 'ਚ ਹੋ ਰਿਹਾ ਤੇ ਹੋਰ ਕਿੱਥੇ ਕਿੱਥੇ ਹੋ ਰਿਹਾ ਹੋਏਗਾ। ਇਹ ਜ਼ਰਾ ਗੌਰ ਕਰੋ। ਇਹ ਹੁਣ ਜਿਹੜੀ ਸੂਰਤ ਹਾਲ ਹੈ ਨਾ, ਇਹ ਮੈਂ ਇਹੀ ਕਹਾਂਗਾ ਇਹ ਫਰੌਨੀਅਤ ਹੈ। ਇਹਨਾਂ ਨੇ ਇਹ ਸੋਚ ਲਿਆ ਵੀ ਅਸੀਂ ਬੰਦੇ ਦੇ ਪੁੱਤਰ ਨਹੀਂ ਬਣਨਾ, ਅਸੀਂ ਡਬਲ ਡਾਊਨ ਕਰਨਾ ਹੈ ਤੇ ਖਬਰ ਨੂੰ ਹੀ ਫੇਕ ਕਹਿ ਦਿਓ ਤਾਂ ਕਿ ਉਹਦੇ ਉੱਤੇ ਕੁਝ ਵੀ ਨਾ ਕਰਨਾ ਪਵੇ, ਉਹਦੇ ਉੱਤੇ ਕੋਈ ਐਕਸ਼ਨ ਨਾ ਲੈਣਾ ਪਵੇ। ਅੱਛਾ ਜੀ, ਚੰਦ ਦਿਨ ਪਹਿਲੇ ਸ਼ਰਮੀਲਾ ਫਾਰੂਕੀ ਸਾਹਿਬਾ ਕੋਲ ਟੈਲੀਵਿਜ਼ਨ ਦੇ ਉੱਤੇ ਸਵਾਲ ਪੁੱਛਿਆ ਗਿਆ ਕਿ कराची च फिक्रा बोलिया गया कि कराची में रहना ऐसा लगता है जैसे, उन्होंने कहा जैसे पेरिस च रहना। मैं तुहानूं कल भी कहा सी कि उन्होंने वास्ते तो पेरिस तो भी वध है कराची, जिहड़ी पाकिस्तान की अशराफिया है। हुण देखो ना, इत्थे सदर ओबामा दीयां बच्चियां भी जिहड़ियां ने उन्होंने कॉफ़ी शॉप के उत्ते नौकरियां कीतियां ने। कहण दा मतलब है कि बाकी मुल्कां दे विच लोकी जिहड़े ने मेहनत करके उत्ते आउंदे ने। हुण शर्मीला फारूकी साहबा ने तो इहो जिहे कोई काम नहीं कीते, उन्हां लई ते पेरिस ही है ना, पेरिस तो भी वध है। पेरिस की है? उन्हां नूं बल्कि कहना चाहिदा सी भी जन्नत है, पेरिस नहीं है। उन्हां लई ते जन्नत है अशराफिया लई, दोज़ख ते इन्हां ने आम आवाम वास्ते बना दित्तियां ने सारियां जगह। हुण इह जरा देखो, इह मैट्रिक दे इम्तिहान हो रहे ने उत्थे। बॉयज़ स्कूल नंबर 1 लियारी कराची, ਜ਼ਮੀਨ 'ਤੇ ਬਹਿ ਕੇ ਪਰਚੇ ਦੇਣ ਦੇ ਉੱਤੇ ਉਹ ਮਜਬੂਰ ਨੇ ਬੱਚੇ। ਅਤੇ ਇਹ ਪੈਰਿਸ 'ਚ ਸ਼ਰਮੀਲਾ ਫਾਰੂਕੀ ਸਾਹਿਬਾ ਦਾ ਉਹਨਾਂ ਨੇ ਵੈਸੇ ਉਹ ਆਪਣੇ ਆਪ ਨੂੰ ਡਾਕਟਰ ਵੀ ਕਹਿੰਦੇ ਨੇ, PhD ਪਤਾ ਨਹੀਂ ਕਿੱਥੋਂ ਉਹਨਾਂ ਨੇ ਹਥਿਆ ਲਈ ਹੈ ਜਾਂ ਕਿਸ ਤਰ੍ਹਾਂ ਲਈ ਹੈ, ਮੈਨੂੰ ਨਹੀਂ ਪਤਾ PhD, ਕਿਉਂਕਿ ਉਹ ਜਿਹੜੇ ਹਿੱਜੇ ਨੇ PhD ਦੇ ਉਹ ਵੀ ਉਹਨਾਂ ਨੂੰ ਨਹੀਂ ਲਿਖਣੇ ਆਉਂਦੇ। ਉਹਨਾਂ ਦੇ ਟਵਿੱਟਰ 'ਤੇ ਜਾ ਕੇ ਵੇਖੋ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅੰਗਰੇਜ਼ੀ 'ਚ PhD ਲਿਖੀ ਦੀ ਕਿਵੇਂ ਹੈ। ਮੇਰਾ ਮਤਲਬ ਹੈ ਕਿ ਮੈਂ ਕੀ ਕਹਾਂ, ਮਤਲਬ ਜਦੋਂ ਇੰਨੀ ਸੂਰਤ ਹਾਲ ਖਰਾਬ ਹੋਵੇ, ਲੇਕਿਨ ਉਹ ਆਪਣੇ ਆਪ ਨੂੰ ਕਹਿੰਦੇ PhD ਨੇ। ਠੀਕ ਹੋਣਗੇ ਜਨਾਬ, ਬਲਕਿ ਮੈਂ ਆਨਾ ਵੀ ਸਾਡੀ ਵੀ ਲੈ ਹੀ ਲਓ, ਜਿਹੜੀ ਸਾਡੇ ਕੋਲ ਡਿਗਰੀ ਹੈ ਦੂਸਰਿਆਂ ਕੋਲੋਂ, ਇਹ ਵੀ ਮਿਹਰਬਾਨੀ ਕਰਕੇ ਹੱਥ ਜੋੜ ਕੇ ਜੇ ਤੁਹਾਡੇ ਕੋਲ ਆ ਗਈ ਹੈ ਤਾਂ ਫਿਰ ਮਿਹਰਬਾਨੀ ਹੈ, ਅਸੀਂ ਵਾਪਸ ਦੇ ਦਈਏ ਤਾਂ ਫਿਰ ਹੀ ਗੁਜ਼ਾਰਾ ਹੋਣਾ ਹੈ। ਮੇਰਾ ਮਤਲਬ ਹੈ ਕਿ ਉਸ ਤਰ੍ਹਾਂ ਨਹੀਂ ਹੋਣਾ। ਅੱਛਾ, ਅੱਗੇ ਚੱਲਦੇ ਜੀ। ਕੋਹਾਟ ਦੇ ਵਿੱਚ ਕੋਹਾਟ ਵਾਲਿਆਂ ਨੇ ਕਿਹਾ ਹੈ ਕਿ ਅਸੀਂ ਵੀ ਜਿਹੜਾ ਨਾ ਉਹ ਜਨਾਬ ਸਿੰਧ ਬਣਾਓ, ਸਾਨੂੰ ਵੀ। KPK ਦੇ ਵਿੱਚ ਮੁਜ਼ਾਹਰੇ ਹੋਏ ਨੇ ਵੀ ਸਾਨੂੰ ਵੀ ਸਿੰਧ ਬਣਾ ਦਿਓ, ਅਸੀਂ ਸਿੰਧ ਵਰਗਾ ਬਣਨਾ। ਤੁਸੀਂ ਸੋਚੋਗੇ ਉਹ ਕੀ ਮੈਂ ਗੱਲ ਕਰ ਰਿਹਾ। ਕੋਹਾਟ ਦੇ ਵਿੱਚ
ਅਨੋਖਾ ਇਤਜਾਜ ਹੋਇਆ। ਮੈਟ੍ਰਿਕ ਇਮਤਿਹਾਨਾਤ ਦੇ ਦੌਰਾਨ ਸਖਤੀ ਕਰਨ ਤੇ ਤੁਲਬਾ ਆਪੇ ਤੋਂ ਬਾਹਰ ਹੋ ਗਏ। ਉਹਨਾਂ ਨੇ ਇਮਤਿਹਾਨੀ ਸੈਂਟਰ ਨੂੰ ਤੋੜ-ਫੋੜ ਕੀਤੀ, ਅੱਗ ਲਾਈ, ਗੱਡੀਆਂ ਤੇ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਨਕਲ ਕਿਉਂ ਨਹੀਂ ਕਰਨ ਦਿੰਦੇ ਜਦੋਂ ਸਿੰਧ 'ਚ ਕਰਨ ਦਿੰਦੇ ਨੇ, ਇੱਥੇ ਤੁਹਾਨੂੰ ਕੀ ਤਕਲੀਫ ਹੈ? ਬਸ ਹੈ ਤਾਂ ਗੱਲ ਤਾਂ ਹੈ, ਫਿਰ ਐਵੇਂ ਤਾਂ ਨਹੀਂ ਸਾਡੀ ਜਿਹੜੀ ਭੈਣ ਸ਼ਰਮੀਲਾ ਫਾਰੂਕੀ ਉਹ ਕਹਿ ਰਹੇ ਸਨ ਕਿ ਪੈਰਿਸ ਹੈ। ਵੇਖੋ ਹੁਣ KP ਵਾਲੇ ਕਹਿੰਦੇ ਨੇ ਸਾਨੂੰ ਵੀ ਸਿੰਧ ਬਣਾਓ। ਉਹ ਕਹਿੰਦੇ ਨੇ ਕਮ ਸੇ ਕਮ ਨਕਲ ਮਾਰਨ 'ਚ ਤਾਂ ਬਣਵਾ ਦਿਓ, ਬਾਕੀ ਛੱਡੋ ਸਾਰੀਆਂ ਗੱਲਾਂ। ਅੱਗੇ ਚੱਲਦੇ। ਅਗਲੀ ਖਬਰ ਇਹ ਹੈ ਕਿ ਗੁਜਰ ਖਾਨ ਤਹਿਸੀਲ ਹੈੱਡਕੁਆਟਰ ਹਸਪਤਾਲ ਜਿਹੜਾ ਹੈ ਉਹਦੇ ਵਿੱਚ THQ ਦੇ ਵਿੱਚ ਇੱਕ ਆਪਰੇਸ਼ਨ ਦੇ ਦੌਰਾਨ ਇੰਤਜ਼ਾਮੀਆ ਨੇ ਜਿਹੜੀ ਖਾਤੂਨ ਆਪਰੇਸ਼ਨ ਕਰਵਾਉਣ ਲਈ ਆਈ ਸੀ ਉਹਦੀ ਭੈਣ ਨੂੰ ਕਿਹਾ ਕਿ ਬਾਹਰੋਂ ਦਵਾਈਆਂ ਲੈ ਕੇ ਆ। ਉਹਨਾਂ ਵੀਡੀਓ ਬਣਾਈ ਕਿ ਮਰੀਮ ਸਾਹਿਬਾ ਤਾਂ ਕਹਿੰਦੀ ਹੈ ਬਾਹਰੋਂ ਦਵਾਈਆਂ ਨਹੀਂ ਲੈ ਕੇ ਆਉਣੀਆਂ, ਸਭ ਕੁਝ ਹਸਪਤਾਲ 'ਚ, ਅਤੇ ਮੈਨੂੰ ਫਿਰ ਇੱਥੋਂ ਦਿਓ। ਉਹਨੂੰ ਫਿਰ ਜਦੋਂ ਉਹਨੇ ਰੌਲਾ ਪਾਇਆ ਤਾਂ ਉਹਨੂੰ ਭੇਜਿਆ ਅਤੇ ਉੱਥੋਂ ਵੀ ਉਹਨੂੰ ਅੱਧੀਆਂ ਦਵਾਈਆਂ ਦਿੱਤੀਆਂ। ਫਿਰ ਉਹਨੂੰ ਆਖਿਆ ਵੀ ਬਾਕੀ ਅੱਧੀਆਂ ਬਾਹਰੋਂ ਲੈ ਕੇ ਆ। ਹੁਣ ਪਹਿਲਾਂ ਤਾਂ ਜ਼ਰਾ ਗੌਰ ਕਰੋ ਕਿ ਪਹਿਲਾਂ ਉਹਨੂੰ ਸਾਰੀਆਂ ਦਵਾਈਆਂ ਲਿਆਉਣ ਨੂੰ ਕਿਹਾ, ਥੋੜ੍ਹਾ ਜਿਹਾ ਰੌਲਾ ਪਾਇਆ ਅਤੇ ਅੱਧੀਆਂ ਲੱਭ ਗਿਆ। ਇਸ ਲਈ ਮੇਰਾ ਪੈਗਾਮ ਇਹੀ ਹੈ ਵੀ ਜਦੋਂ ਕਿਤੇ ਜਾਓ ਤਾਂ ਹੁਣ ਰੌਲਾ ਪਾਓ ਵੀ ਸਾਨੂੰ ਦਵਾਈ ਦਿਓ, ਕਿਉਂਕਿ ਸਭ ਦੀ ਮਾਂ ਨੇ ਕਿਹਾ ਜੋ ਹੈ ਵੀ ਤੁਹਾਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾ ਮਿਲੇ, ਤਾਂ ਉੱਥੋਂ ਵੀਡੀਓ ਬਣਾਓ ਅਤੇ ਉਹਨੂੰ ਸ਼ੇਅਰ ਕਰਿਆ ਕਰੋ। ਇੱਕ ਗੱਲ ਯਾਦ ਰੱਖੋ ਕਿ ਇਹ ਜਰਨੈਲਾਂ ਦੇ ਬਾਰੇ ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਨਾ ਤਾਂ ਉਹ ਵੀਗੋ ਡਾਲਾ ਘੱਲਦੇ ਨੇ। ਬਾਜੀ ਦੇ ਬਾਰੇ ਵੀਡੀਓ ਬਣਾਉਣ 'ਤੇ ਵੀਗੋ ਡਾਲੇ ਹੁਣ ਨਹੀਂ ਆਉਣੇ, ਉਹ ਵੇਲਾ ਗੁਜ਼ਰ ਗਿਆ ਹੈ। ਇਸ ਲਈ ਜੋ ਵੇਖੋ ਜ਼ਰੂਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਿਆ ਕਰੋ। ਇਹਦੇ 'ਤੇ ਤੁਹਾਨੂੰ ਜਿਹੜਾ ਨਾ ਉਹ ਵੀਗੋ ਡਾਲਾ ਨਹੀਂ ਆਉਣਾ। ਹਾਂ, ਪੁਲਿਸ ਥੋੜ੍ਹਾ ਬਹੁਤ ਸ਼ਾਇਦ ਕੋਈ ਮੇਰਾ ਮਤਲਬ ਤੁਹਾਨੂੰ ਤਰਾਉਣ ਦੀ ਕੋਸ਼ਿਸ਼ ਕਰੇ ਵੀ ਡਿਲੀਟ ਕਰ ਦਿਓ, ਉਹ ਵੀ ਇੰਨਾ ਹੀ, ਇਸ ਤੋਂ ਜ਼ਿਆਦਾ ਨਹੀਂ ਕੰਮ ਕਰਨਗੇ, ਕਿਉਂਕਿ ਹੁਣ ਕੰਮ ਇਹਨਾਂ ਦਾ ਹੌਲੀ ਹੌਲੀ ਰੱਸੀ ਇਹਨਾਂ ਦੀ ਵੀ ਟਾਈਟ ਹੁੰਦੀ ਜਾ ਰਹੀ ਹੈ। ਥੋੜ੍ਹੇ ਦਿਨਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਵੀ ਇਹਨਾਂ ਲਈ ਵੀ ਮਸਲੇ ਹੁਣ ਜਿਹੜੇ ਨੇ ਉਹ ਬਣਨ ਵਾਲੇ ਨੇ। ਅੱਛਾ ਜੀ, ਅੱਗੋਂ ਗੁਜਰਾਂਵਾਲੇ ਦੇ ਵਿੱਚ ਠੀਕ ਠਾਕ ਸੜਕ ਸੀ, ਸਾਫ਼ ਸੁਥਰੀ, 1.5 ਅਰਬ ਦੀ ਲਾਗਤ ਨਾਲ ਬਣੀ ਸੀ, ਸਿਗਨਲ ਫ੍ਰੀ ਪ੍ਰੋਜੈਕਟ ਸੀ, ਉਹਨੂੰ ਤੋੜ ਕੇ ਉੱਥੇ ਹੁਣ ਬਾਜੀ ਮੈਟਰੋ ਬਣਾਉਣ ਲੱਗੀ ਹੈ। ਹੁਣ 1.5 ਅਰਬ ਦਾ ਨੁਕਸਾਨ ਕੀਤਾ ਅਤੇ ਫਿਰ 4 ਦਿਨਾਂ ਬਾਅਦ ਕਹਿਣਗੇ ਨਹੀਂ ਹੈ ਸਾਨੂੰ ਫਿਰ ਸਿਗਨਲ ਫ੍ਰੀ ਚਾਹੀਦੀ, ਫਿਰ ਉਹਨੂੰ ਕੋਈ 8-10 ਅਰਬ ਦੇ ਵਿੱਚ 20 ਅਰਬ 'ਚ ਬਣਾਉਣਗੇ ਉਸੇ ਚੀਜ਼ ਨੂੰ। ਠੇਕੇਦਾਰ ਆਪਣੇ ਹੋਣਗੇ, ਵਿੱਚੋਂ ਇਹਨਾਂ ਦੇ ਚੂਹੇ ਲੱਗਣਗੇ, ਵਿੱਚੋਂ ਇਹਨਾਂ ਨੂੰ ਕਿਕਬੈਕਸ ਲੱਭਣਗੇ। ਇਹ ਪਾਕਿਸਤਾਨ ਦਾ ਇਹਨਾਂ ਨੇ ਹਸ਼ਰ ਕੀਤਾ, ਇਹ ਸੂਰਤ ਹਾਲ ਹੈ। ਅੱਗੇ ਜਨਾਬ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਇਸ ਵੇਲੇ ਬਿਜਲੀ ਜਿਹੜੀ ਹੈ ਉਹਦਾ ਜਦੋਂ ਤੁਸੀਂ ਮੀਟਰ ਲਵਾਉਂਦੇ ਹੋ, ਡਿਮਾਂਡ ਨੋਟਿਸ ਅਦਾ ਕਰਦੇ ਹੋ, ਉਹਦਾ ਮੀਟਰ ਲਵਾਉਂਦੇ ਹੋ। ਮੈਂ ਤਾਂ ਇੱਕ ਦਿਨ 21,000 ਕਹਿ ਦਿੱਤਾ ਸੀ ਕਿ 17,000 ਲੋਕ ਮੇਰੇ ਗਲ ਪੈ ਗਏ। ਉਹਨਾਂ ਕਿਹਾ ਜੀ 27,000 ਦਾ ਜਿਹੜਾ ਡਿਮਾਂਡ ਨੋਟਿਸ ਹੈ ਸਿੰਗਲ ਫੇਜ਼ ਦਾ ਵੀ। ਉਹ ਤੁਹਾਨੂੰ ਪਤਾ ਹੈ ਕਿ ਮੀਟਰ ਤੁਸੀਂ ਖਰੀਦਦੇ ਹੋ, ਲੇਕਿਨ ਉਸ ਦੇ ਬਾਵਜੂਦ ਉਸ ਮੀਟਰ ਦਾ ਕਿਰਾਇਆ 600 ਰੁਪਈਆ ਮਹੀਨਾ ਤੁਹਾਡੇ ਕੋਲੋਂ ਫਿਰ ਵੀ ਲਿਆ ਜਾਂਦਾ। ਇਹ ਪਹਿਲਾ ਹੀ ਕੰਮ ਹੈ ਦੁਨੀਆ ਦੇ ਵਿੱਚ ਕਿ ਮੀਟਰ ਆਪਣੇ ਪੈਸਿਆਂ ਦਾ ਖਰੀਦਦੇ ਹੋ ਡਿਮਾਂਡ ਨੋਟਿਸ ਦੇ ਵਿੱਚ, ਅਤੇ ਫਿਰ ਉਹ ਆਪਣੇ ਮੀਟਰ ਦਾ ਤੁਸੀਂ ਕਿਰਾਇਆ ਵੀ ਅਦਾ ਕਰਦੇ ਹੋ। ਹੈ ਨਾ? ਵੈਸੇ ਮੈਂ ਨਾ ਇਹੋ ਜਿਹੀ ਆਵਾਮ ਦੀ ਖਿਦਮਤ ਕਿਤੇ ਦੁਨੀਆ ਦੇ ਵਿੱਚ ਹੋਰ ਹੁੰਦੀ ਹੋਏਗੀ ਜਾਂ ਕੋਈ ਹੋਰ ਮੁਲਕ ਕਰਦਾ ਹੋਏਗਾ? ਮੇਰਾ ਨਹੀਂ ਖਿਆਲ ਕਿ ਦੁਨੀਆ 'ਚ ਕੋਈ ਹੋਰ ਮੁਲਕ ਇਸ ਤਰੀਕੇ ਨਾਲ ਕੋਈ ਖਿਦਮਤ ਜਿਹੜੀ ਹੈ ਉਹ ਕਿਸੇ ਦੀ ਕਰ ਸਕਦਾ ਹੋਵੇ। ਖੈਰ, ਮੈਨੂੰ ਉਹ ਤਸਵੀਰ ਯਾਦ ਆ ਗਈ ਸ਼ਹਿਬਾਜ਼ ਸ਼ਰੀਫ ਸਾਹਿਬ ਦੀ, ਜਦੋਂ ਪਹਿਲਾਂ ਬਿਜਲੀ ਬੰਦ ਹੁੰਦੀ ਸੀ ਤਾਂ ਹੱਥ ਵਾਲਾ ਪੱਖਾ ਜਿਹੜਾ ਉਹ ਲੈ ਕੇ ਆ ਜਾਂਦੇ ਸਨ, ਆਉਂਦੇ ਸਨ ਵੀ ਆਵਾਮ ਮਰ ਗਈ। ਉੱਥੇ ਮਨਾਰੇ ਪਾਕਿਸਤਾਨ ਬਹਿ ਜਾਂਦੇ ਸਨ ਹੱਥ ਵਾਲਾ ਪੱਖਾ ਲੈ ਕੇ। ਹੁਣ ਬਿਜਲੀ ਬੰਦ ਕਰ ਛੱਡੀ ਹੈ, ਹੁਣ ਪਤਾ ਨਹੀਂ ਹੱਥ 'ਚ ਕੀ ਫੜੀ ਫਿਰਦੇ ਨੇ ਅੱਜ ਕੱਲ੍ਹ, ਮੈਨੂੰ ਨਹੀਂ ਪਤਾ। ਪੱਖੇ ਦੇ ਥਾਂ 'ਤੇ ਹੋ ਸਕਦਾ ਕੋਈ ਹੋਰ ਸ਼ੈ, ਮੇਰਾ ਮਤਲਬ ਹੇਅਰ ਬਰੱਸ਼ ਫੜਿਆ ਹੋਵੇ, ਕੋਈ ਹੋਰ ਗੱਲ, ਲੇਕਿਨ ਇਹ ਮੈਨੂੰ ਨਹੀਂ ਪਤਾ ਵੀ ਹੁਣ ਅੱਜ ਕੱਲ੍ਹ ਕਿਹੜੀ ਸ਼ੈ। ਅੱਜ ਕੱਲ੍ਹ ਮਾਈਕਰੋਫੋਨ ਮੇਰੇ ਹੱਲ ਫੜੀ ਫਿਰਦੇ ਨੇ ਜ਼ਿਆਦਾ, ਅਤੇ ਉਦੋਂ ਤਾਂ ਖੈਰ ਹੱਥ ਵਾਲਾ ਪੱਖਾ ਫੜਿਆ ਹੁੰਦਾ ਸੀ ਅਤੇ ਉੱਥੇ ਬਹਿੰਦੇ ਸਨ ਜੇ ਬਿਜਲੀ ਥੋੜ੍ਹੀ ਬਹੁਤ ਬੰਦ ਹੁੰਦੀ ਸੀ। ਇਹ ਇਹਨਾਂ ਦੇ ਚਲਿੱਤਰ ਨੇ, ਤੁਸੀਂ ਗੌਰ ਕਰ ਲਓ। ਨਾ ਇਹ ਅੱਲਾ ਕਰੇ ਨਾ ਹੋਣ ਗਾਂ ਵੀ, ਲੇਕਿਨ ਵੇਖ ਲਓ 4 ਸਾਲ ਤੋਂ ਹੁਕੂਮਤ 'ਚ ਨਾ ਸ਼ਹਿਬਾਜ਼ ਸ਼ਰੀਫ ਬਿਮਾਰ ਹੋਇਆ, ਨਾ ਜ਼ਰਦਾਰੀ ਹੋਇਆ, ਨਾ ਮਰੀਮ ਸਾਹਿਬਾ ਹੋਏ ਨੇ, ਨਾ ਉਹ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੂੰ ਹਰ ਮਿੰਟ 'ਤੇ ਹਾਰਟ ਅਟੈਕ ਹੁੰਦਾ ਸੀ, 24 ਘੰਟਿਆਂ 14 ਹਾਰਟ ਅਟੈਕ ਹੁੰਦੇ ਸਨ, ਉਹ ਵੀ ਨਹੀਂ ਹੋਏ। ਬਿਲਕੁਲ ਚੰਗੇ ਭਲੇ ਨੇ, ਚੰਗੇ ਭਲੇ ਹੀ ਰਹਿਣ, ਅਸੀਂ ਕੋਈ ਬਦਦੁਆ ਨਹੀਂ ਦੇ ਰਹੇ, ਲੇਕਿਨ ਸਿਰਫ ਦੱਸ ਰਹੇ ਵੀ ਇਹਨਾਂ ਦੀ ਤੰਦਰੁਸਤੀ ਦੀ ਦਵਾਈ ਜਿਹੜੀ ਹੈ ਜਾਂ ਇਹਨਾਂ ਦੀ ਬਿਮਾਰੀ ਦੀ ਜਿਹੜੀ ਦਵਾਈ ਹੈ ਉਹ ਇਕਤਦਾਰ ਹੈ। ਇਹਨਾਂ ਨੂੰ ਇਕਤਦਾਰ 'ਚ ਰੱਖੋ, ਇਹ ਕਦੀ ਬਿਮਾਰ ਨਹੀਂ ਹੋਣਗੇ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰਾਖਾ।